ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਅੱਜ ਕੱਲ੍ਹ ਅਮਰੀਕਾ ਦਾ ਹੱਥ ਠੋਕਾ ਬਣ ਕੇ ਚੀਨ ਦੇ ਖਿਲਾਫ ਜਿਹੜਾ ਹੈ ਉਹ ਭੁਗਤ ਰਿਹਾ ਹੈ। ਸੋ ਚੀਨ ਨੇ ਭਾਰਤ ਨੂੰ ਅੱਗੋਂ ਸਬਕ ਸਿਖਾਉਂਦਿਆਂ ਬ੍ਰਹਮਪੁੱਤਰਾ ਦਰਿਆ ਤੇ ਡੈਮ ਬਣਾਉਣ ਲਈ ਹਰੀ ਝੰਡੀ ਜਿਹੜੀ ਹੈ ਉਹ ਦੇ ਦਿੱਤੀ ਹੈ। ਸੋ ਵੀਅਰਸ ਕੀ ਚੀਨ ਭਾਰਤ ਦੇ ਖਿਲਾਫ ਦਰਿਆਈ ਪਾਣੀ ਨੂੰ ਇੱਕ ਹਥਿਆਰ ਵਜੋਂ ਵਰਤ ਰਿਹਾ ਹੈ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਕਸਰ ਮੁੜ ਕਿੜ ਕੇ ਅੱਜ ਕੱਲ੍ਹ ਫੋਕਸ ਜਾਂ ਅਫਗਾਨਿਸਤਾਨ 'ਤੇ ਚਲਾ ਜਾਂਦਾ ਹੈ ਜੀ, ਜਿੱਥੇ ਜਿਹੜੀ ਇਹਨਾਂ ਦੀ ਫਰਵਰੀ ਦੀ ਡੀਲ ਹੈ, ਫੈਬਰਰੀ 2020 ਦੀ, ਵੈਦਰ ਉਹ ਸਿਰੇ ਚੜ੍ਹੇਗੀ ਕਿ ਨਹੀਂ, ਅਤੇ ਭਾਰਤ ਨੂੰ ਵਿੱਚ ਕਿਵੇਂ ਘਸੋੜਨ ਦੀ ਕੋਸ਼ਿਸ਼ ਅਮਰੀਕਾ ਦੀ, ਜਿਸ ਦੇ ਉੱਤੇ ਤਾਲਿਬਾਨ ਨੇ ਔਰ ਦੂਸਰਾ ਜਿਹੜਾ ਉਹ ਆਪਣਾ ਬਿਲਕੁਲ ਕਲੀਅਰ ਮੌਕਫ ਦਿੱਤਾ ਹੈ ਕਿ ਵੀ ਜੇ ਤੁਸੀਂ ਬੈਕ ਟਰੈਕ ਕੀਤਾ ਇਸ ਟ੍ਰੀਟੀ ਤੋਂ ਤੇ ਸਾਡੇ ਡਰੋਨ ਵੀ ਤਿਆਰ ਨੇ, ਸਾਡੀਆਂ ਮਿਜ਼ਾਈਲਾਂ ਵੀ ਤਿਆਰ ਨੇ। ਹਾਲਾਂ ਬਾਈਡਨ ਨੇ ਜਦੋਂ ਡਰੋਨ ਅਟੈਕ ਹੁੰਦੇ ਨੇ ਤੇ ਪ੍ਰੈਜ਼ੀਡੈਂਟ ਦੀ ਅਪਰੂਵਲ ਹੁੰਦੀ ਹੈ, ਉਹਦੇ ਤੇ ਅੱਜ ਉਹਨੇ ਕੁਛ ਪਾਬੰਦੀ ਲਾਈ ਹੈ। ਲੇਕਿਨ ਕੁੱਲ ਮਿਲਾ ਕੇ ਜਾਂ ਤਾਂ ਹਾਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਇਹ ਆਸ ਤਾਂ ਸੀ ਕਿ ਇਹਨਾਂ ਦੇ ਕੋਲ ਜ਼ਿਆਦਾ ਹੰਢੀ ਹੋਈ ਟੀਮ ਹੈ, ਜਿਵੇਂ ਇਸ ਟਰਮ ਨੂੰ ਹੀ ਓਬਾਮਾ 3 ਟਰਮ ਕਿਹਾ ਜਾਂਦਾ ਹੈ ਵੀ ਐਕਸਪੀਰੀਅੰਸਡ ਨੇ ਸਾਰੇ ਖਿੱਤੇ 'ਚ। ਪਰ ਇਹ ਦੋਨੋਂ ਹੀ ਮੁੱਦਿਆਂ ਦੇ ਉੱਤੇ ਈਵਨ ਅਫਗਾਨਿਸਤਾਨ ਦੇ ਕੌਨਟੈਕਸਟ 'ਚ ਵੀ ਔਰ ਚੀਨ ਦੇ ਖਿਲਾਫ ਭਾਰਤ ਨੂੰ ਬਿਲਡ ਕਰਨ ਲਈ ਜਿਵੇਂ ਕੁਆਡ ਨੂੰ ਇੱਕਦਮ ਪ੍ਰਾਇਰਟੀ 'ਚ ਲਿਆਂਦਾ। ਹੁਣ 12 ਮਾਰਚ ਨੂੰ ਕੁਆਡ ਜਿਹਦੇ 'ਚ ਅਮਰੀਕਾ ਹੈ, ਇੰਡੀਆ ਹੈ, ਆਸਟ੍ਰੇਲੀਆ ਔਰ ਜਾਪਾਨ ਹੈ, ਉਹਨਾਂ ਦੇ ਪ੍ਰਾਈਮ ਮਿਨਿਸਟਰਸ ਦੀ ਜਿਹੜੀ ਹੈ ਉਹ ਵਰਚੁਅਲ ਮੀਟਿੰਗ ਹੋਏਗੀ। ਸੋ ਜ਼ਾਹਰ ਹੈ ਕਿ ਮੋਦੀ ਹੋਏਗਾ ਔਰ ਬਾਈਡਨ ਹੈ ਔਰ ਜੈਪਨੀਜ਼ ਪ੍ਰਾਈਮ ਮਿਨਿਸਟਰ ਹੈ ਔਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਹੈ। ਹੁਣ ਇਹ ਵੀ ਸਿੱਧੀ ਕੁਆਡ ਆਲਰੇਡੀ ਰਸ਼ੀਆ ਵੀ ਉਸ ਨੂੰ ਜਿਹੜਾ ਮਾਨਤਾ ਨਹੀਂ ਦਿੰਦਾ, ਰਾਦਰ ਉਹ ਤਾਂ ਇੰਡੋ ਪੈਸੀਫਿਕ ਟਰਮ ਵੀ ਨਹੀਂ ਯੂਜ਼ ਕਰਦੇ। ਔਰ ਚਾਈਨਾ ਆਲਰੇਡੀ ਇਸ ਦੇ ਉੱਤੇ ਰਿਪੀਟਡਲੀ ਕਹਿ ਰਿਹਾ ਕਿ ਵੀ ਵਨ ਚਾਈਨਾ ਪੋਲਿਸੀ ਔਰ ਆਪਣੀ ਸੋਵਰਨਿਟੀ ਔਰ ਦੂਸਰੇ ਨਾਲ ਕੋਈ ਕੰਪਰੋਮਾਈਜ਼ ਨਹੀਂ। ਔਰ ਜਦੋਂ ਇਹ ਕਹਿੰਦੇ ਨੇ ਵਨ ਚਾਈਨਾ ਦੇ ਥੱਲੇ, ਉਹਨਾਂ ਦਾ ਮਤਲਬ ਹਾਂਗਕਾਂਗ ਵੀ ਹੁੰਦਾ ਹੈ, ਤਿੱਬਤ ਵੀ ਹੁੰਦਾ ਹੈ, ਉਹਨਾਂ ਦਾ ਮਤਲਬ ਸਿੰਗਕਿਆਂਗ ਵੀ ਹੁੰਦਾ, ਉਹਨਾਂ ਦਾ ਮਤਲਬ ਤਾਈਵਾਨ ਵੀ ਹੁੰਦਾ ਕਿ ਵੀ ਇਹਦੇ ਬਾਰੇ ਕੋਈ ਗੱਲ ਸੁਣਨ ਨੂੰ ਅਸੀਂ ਤਿਆਰ ਨਹੀਂ ਔਰ ਇਹਦੇ 'ਚ ਕੋਈ ਇੰਟਰਫੇਰੈਂਸ ਨਾ ਕਰੋ, ਸਟੇ ਅਵੇ। ਨਾਲ ਦੀ ਨਾਲ ਜਦੋਂ ਉਹ ਆਪਣੀ ਜਿਹੜੀ ਹੈ ਸੋਵਰਨਿਟੀ ਦੀ ਗੱਲ ਕਰਦੇ ਨੇ ਤੇ ਜ਼ਾਹਰ ਹੈ ਉਹ ਭਾਰਤ ਨੂੰ ਵੀ ਉਹਨਾਂ ਨੇ ਮੈਸੇਜ ਦੇ ਦਿੱਤਾ, ਲਦਾਖ ਦੇ ਵਿੱਚ ਵੀ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਡੋਕਲਾਮ 'ਚ ਦਿੱਤਾ ਸੀ। ਔਰ ਸਾਊਥ ਚਾਈਨਾ ਸੀ ਦੇ ਹਵਾਲੇ ਨਾਲ ਇਹ ਬਾਹਰਲੀ ਇੰਟਰਫੇਰੈਂਸ ਨੂੰ ਜਿਹੜਾ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਔਰ ਇਸ ਸਾਰੇ ਦੇ ਵਿੱਚ ਭਾਰਤ ਜਿਹਦੇ ਕੋਲ ਚੀਨ ਦੇ ਨਾਲ ਇੱਕ ਚੰਗੇ ਰਿਲੇਸ਼ਨ ਡਿਵੈਲਪ ਕਰਕੇ ਵੀ ਉਹ ਅਮਰੀਕਾ ਦੇ ਰਾਈਟ ਸਾਈਡ 'ਤੇ ਰਹਿ ਸਕਦਾ ਸੀ, ਕਿਉਂਕਿ ਇਹਨਾਂ ਨੇ ਵੀ ਹਥਿਆਰ ਵੇਚਣੇ ਨੇ, ਭਾਰਤ ਦੀ ਇਕੋਨਮੀ ਦੂਜੇ ਔਰ ਜਿਵੇਂ ਇਹਨਾਂ ਦੇ ਕਾਰਪੋਰੇਟਸ ਲਈ ਦਰਵਾਜ਼ੇ ਭਾਰਤ ਨੇ ਖੋਲ੍ਹੇ ਨੇ, ਅਮਰੀਕਾ ਨੇ ਜ਼ਾਹਰ ਹੈ ਕਿ ਉਹ ਉਹਨਾਂ ਦਾ ਇੱਕ ਫੇਵਰੇਟ ਬਣ ਕੇ ਉੱਭਰ ਰਿਹਾ ਸੀ। ਲੇਕਿਨ ਮੋਦੀ ਹਕੂਮਤ ਦੀ ਆਪਣੀ ਜਿਹੜੀ ਅੰਨੀ ਸੋਚ ਹੈ ਸਾਰੀ ਹਰ ਗੱਲ ਬਾਰੇ, ਉਹ ਵਿਦਨ ਕੰਟਰੀ ਹੋਏ ਜਿਸ ਕਿਸਮ ਦਾ ਬਰੂਟਲ ਰਜੀਮ ਨਾਜ਼ੀ ਤਰਜ਼ ਦਾ ਉਹ ਇੰਪਲੀਮੈਂਟ ਕਰ ਰਹੇ ਨੇ। ਔਰ ਫੋਰਨ ਪੋਲਿਸੀ ਦੇ ਮੁੱਦੇ ਦੇ ਉੱਤੇ ਵੀ ਜਿਹੜੀ ਜਿਹਨੂੰ ਕਹਿੰਦੇ ਨੇ ਕਿ ਵੀ ਬਿਲਕੁਲ ਅੱਖਾਂ ਬੰਦ, ਕੰਨਾਂ ਤੋਂ ਸੁਣਨ ਤੋਂ ਨਾ, ਔਰ ਇੱਕ ਸਾਈਡਡ ਹੱਥ ਠੋਕਾ ਲਫ਼ਜ਼ ਤੁਸੀਂ ਇਸਤੇਮਾਲ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਚੀਨ ਇਹਨੂੰ ਬੜਾ ਕਲੀਅਰਲੀ ਭਾਰਤ ਨੂੰ, ਔਰ ਅੱਜ ਹੀ ਜਦੋਂ ਅਸੀਂ ਹੁਣ ਗੱਲ ਵਾਟਰ ਐਜ਼ ਏ ਵੈਪਨ ਦੀ ਕਰ ਰਹੇ ਹਾਂ ਤਾਂ ਇਹ ਕੌਨਟੈਕਸਟ ਸਮਝਣਾ ਜ਼ਰੂਰੀ ਹੈ ਕਿ ਚੀਨ ਦੇ ਈਵਨ ਫੋਰਨ ਮਿਨਿਸਟਰ ਨੇ ਪਿਛਲੇ ਕੱਲ੍ਹ ਜਿਹੜਾ ਉਹ ਵੀ ਇੰਡੀਆ ਨੂੰ ਇਹ ਕਿਹਾ, ਸ਼ੈਡ ਸਸਪੀਸ਼ਨ ਟੂ ਰਿਜ਼ੋਲਵ ਬਾਰਡਰ ਇਸ਼ੂਜ਼। ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਹੈ ਭਾਰਤ ਦੇ ਨਾਲ, ਚਾਈਨਾ ਐਂਡ ਇੰਡੀਆ ਆਰ ਈਚ ਅਦਰਸ ਫਰੈਂਡਸ ਐਂਡ ਪਾਰਟਨਰਸ, ਨਾਟ ਥ੍ਰੈਟਸ ਔਰ ਰਾਈਵਲਸ। The two sides need to help each other succeed instead of undercutting। ਇਹ ਵੇਲਡ ਵਾਰਨਿੰਗ ਹੈ ਵੀ ਤੁਸੀਂ ਅਮਰੀਕਾ ਦੇ ਹੱਥ ਠੋਕੇ ਬਣ ਕੇ ਅੰਡਰਕਟਿੰਗ ਨਾ ਕਰੋ। ਅਸੀਂ ਐਜ਼ ਏ ਟੂਗੈਦਰ ਪਾਰਟਨਰ, ਗੁਆਂਢੀ, ਅਸੀਂ ਇੱਕ ਦੂਜੇ ਤੋਂ ਬੈਨੀਫਿਟ ਕਰ ਸਕਦੇ ਹਾਂ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ 'ਚੋਂ ਜੇ ਤੁਸੀਂ, ਔਰ ਉਹਨੇ ਬੜਾ ਸਟਰੋਂਗਲੀ ਅਖੀਰ 'ਚ ਮਿਸਟਰ ਵੈਂਗ ਨੇ ਕਿਹਾ, the factors of instability and security risk in South Asia, South China Sea came mainly from outside the region। ਇਹ ਜਿਹੜੀ ਇੰਟਰਫੇਰੈਂਸ ਹੈ ਸਾਊਥ ਚਾਈਨਾ ਸੀ 'ਚ ਬਾਹਰੋਂ ਹੋ ਰਹੀ ਹੈ। ਔਰ ਨਾਲ ਦੀ ਨਾਲ ਹੀ ਵਾਰਨਡ China's sovereignty is not to be infringed upon and dignity of the Chinese nation is not to be trifled with।
ਕਿ ਸੋਵਰਨਿਟੀ ਔਰ ਡਿਗਨਿਟੀ। ਹੁਣ ਇਹ ਦੋਨੋਂ ਲਫ਼ਜ਼ਾਂ ਨੂੰ ਜਦੋਂ ਤੁਸੀਂ ਇੰਟਰਪ੍ਰੀਟ ਕਰੋ ਤੇ ਜ਼ਾਹਰ ਹੈ ਕਿ ਜਿਹੜੀ ਪਹਿਲੀ ਚਪੇੜ ਵੱਜਣੀ ਹੈ ਉਹ ਉਹਨਾਂ ਦੀ ਚਪੇੜ ਇੱਥੇ ਵਾਸ਼ਿੰਗਟਨ ਤਾਂ ਨਹੀਂ ਵੱਜਣੀ, ਤਾਂ ਗਵਾਂਢ 'ਚ ਹੈ। ਔਰ ਜਿਹੜੇ ਇਸ ਵੇਲੇ ਬਿਲਕੁਲ ਪ੍ਰਵੋਕ ਕਰ ਰਹੇ ਨੇ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ 12 ਮਾਰਚ ਨੂੰ ਕੁਆਡ ਦੀ ਇਹਨਾਂ ਨੇ ਵਰਚੁਅਲ ਮੀਟਿੰਗ ਰੱਖੀ ਹੈ, ਔਰ ਉਹਦੇ 'ਚੋਂ ਕਹਿ ਰਹੇ ਨੇ the leaders will discuss regional and global issues of shared interest and exchange views on practical areas of cooperation towards maintaining a free, open and inclusive Indo-Pacific region. The summit will provide an opportunity to exchange views on the contemporary challenges such as resilient supply chains, emerging and critical technologies, maritime security। ਸਾਰਾ ਅਮਰੀਕਾ ਦਾ ਏਜੰਡਾ। ਹੁਣ ਇਸ ਸਾਰੇ ਨੂੰ ਜਿਵੇਂ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਚੀਨ ਬਹੁਤ ਵਾਰ ਬਿਆਨ ਤਾਂ ਉਹਨਾਂ ਨੇ ਕੋਆਪਰੇਸ਼ਨ ਦੇ ਲਈ ਇੰਡੀਆ ਨੂੰ ਕਿਹਾ ਕਿ ਵੀ ਅੰਡਰਕਟ ਨਾ ਕਰੀਏ ਇੱਕ ਦੂਜੇ ਨੂੰ, ਔਰ ਲੇਕਿਨ ਉਹਨਾਂ ਦਾ ਇਹ ਚੀਨ ਦਾ ਇੱਕ ਸਟਾਈਲ ਹੈ ਕਿ ਉਹਨਾਂ ਨੇ ਉਹਦਾ ਆਨਸਰ ਵੀ ਨਾਲ ਦੀ ਨਾਲ ਦੇ ਦਿੱਤਾ ਹੈ। ਔਰ ਉਹਦੇ 'ਚ ਦੋ ਚੀਜ਼ਾਂ, ਕਿਉਂਕਿ ਤਿੱਬਤ ਦੇ ਇਸ਼ੂ ਨੂੰ ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਟਰੰਪ ਨੇ ਜਾਂਦੇ ਜਾਂਦੇ ਔਰ ਬਾਈਡਨ ਨੇ ਵੀ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਜਿਵੇਂ ਰੈਕਗਨੀਸ਼ਨ ਵਰਗਾ ਹੀ ਮੌਕਾ ਦਿੱਤਾ ਹੈ, ਤੇ ਚੀਨ ਇਹ ਦੱਸ ਰਿਹਾ ਕਿ ਫਰਗੈਟ ਅਬਾਊਟ ਕਿ ਤੁਸੀਂ ਤਿੱਬਤ ਦੇ ਨੇੜੇ ਵੀ ਲੱਗ ਸਕਦੇ ਹੋ। ਔਰ ਇਹਨਾਂ ਦੇ ਆਪਣੇ ਮੀਡੀਆ ਦੀ ਖਬਰ ਹੈ ਚਾਈਨਾ ਟੂ ਸਪੈਂਡ $30 ਬਿਲੀਅਨ ਇਨ ਤਿੱਬਤ ਔਨ ਇਨਫਰਾਸਟਰਕਚਰ ਡਿਵੈਲਪਮੈਂਟ। ਉਹਨਾਂ ਨੇ ਜਿਹੜਾ ਬਜਟ ਰੱਖਿਆ ਹੈ ਆਪਣੇ ਕਰੰਟ 5 ਈਅਰ ਦਾ, ਉਹਦੇ 'ਚ 5 ਸਾਲਾ ਪਲਾਨ 30 ਬਿਲੀਅਨ ਉਹਨਾਂ ਨੇ ਇਨਫਰਾਸਟਰਕਚਰ ਦੇ ਲਈ, ਜਿਹਦੇ 'ਚ ਇਨਕਲੂਡਿੰਗ ਬਿਲਡਿੰਗ ਨਿਊ ਐਕਸਪ੍ਰੈਸਵੇਜ਼ ਐਂਡ ਅਪਗ੍ਰੇਡਿੰਗ ਦਾ ਪ੍ਰੈਜ਼ੈਂਟ ਵਨਸ। ਇਸ ਸਾਰੇ 'ਚੋਂ ਜਿਹੜਾ ਉਹਨਾਂ ਨੇ ਅਪਗ੍ਰੇਡਿੰਗ ਐਗਜ਼ਿਸਟਿੰਗ ਹਾਈਵੇਜ਼, ਇੰਪਰੂਵਿੰਗ ਦਾ ਰੋਡ ਕੰਡੀਸ਼ਨ ਇਨ ਰੂਰਲ ਏਰੀਆਜ਼ ਐਂਡ ਅਮੰਗ ਅਦਰ ਫੀਲਡਸ। ਹੁਣ ਇਹ ਔਰ ਨਾਲ ਦੀ ਨਾਲ ਆਲਰੇਡੀ ਉਹਨਾਂ ਦੀ ਜਿਹੜੀ ਹੈ ਬੀਜਿੰਗ ਤੋਂ ਲਹਾਸਾ ਬੁਲੇਟ ਟ੍ਰੇਨ ਇੰਟਰਨੈਸ਼ਨਲ ਟੈਕਨੋਲੋਜੀ ਦਾ ਉਹਨੂੰ ਮਾਰਵਲ ਕਹਿੰਦੇ ਨੇ, ਪਰ ਹੁਣ ਉਹ ਜਿਹੜੇ ਨੇ ਚਾਈਨਾ ਟੂ ਕਨੈਕਟ ਤਿੱਬਤ ਵਿਦ ਹਾਈ ਸਪੀਡ ਬੁਲੇਟ ਟ੍ਰੇਨਸ ਬਿਫੋਰ ਜੁਲਾਈ। ਇਹ 435 ਕਿਲੋਮੀਟਰ ਰੇਲ ਲਿੰਕ to the regional capital of Lhasa will run focusing high speed trains। ਹੁਣ ਜੁਲਾਈ ਤੁਸੀਂ ਦੇਖੋ ਆ ਗਿਆ, ਮਾਰਚ ਜੋ ਅਸੀਂ ਗੁਜ਼ਰ ਰਹੇ ਆਲਰੇਡੀ ਉਹਨਾਂ ਨੇ ਹਾਈ ਸਪੀਡ ਜਿਹੜੀਆਂ ਨੇ ਸਾਰਾ ਕਨੈਕਟੀਵਿਟੀ ਬਣਾ ਦਿੱਤੀ। ਹੁਣ ਇੱਕ ਪਾਸੇ ਤਾਂ ਇਹ ਮੈਸੇਜ ਹੈ, ਹੁਣ ਇੰਡੀਆ ਨੂੰ ਉਹਨਾਂ ਨੇ ਵਾਟਰ ਐਜ਼ ਏ ਵੈਪਨ ਦਾ ਕੀ ਮੈਸੇਜ ਦਿੱਤਾ ਹੈ। ਜੇ ਤੁਹਾਨੂੰ 2014 ਦੀ ਮੋਦੀ ਅਮਿਤ ਸ਼ਾਹ ਦੀ ਉਹ ਬਿਆਨਬਾਜ਼ੀ ਜਿਹਨੂੰ ਉਹਨਾਂ ਨੇ ਪੰਜਾਬ ਆ ਕੇ ਵੀ ਦਿੱਲੀ 'ਚ ਵੀ ਬਾਰ-ਬਾਰ ਦੁਹਰਾਇਆ, ਔਰ ਅਸੀਂ ਇਹ ਕਿਹਾ ਸੀ ਕਿ ਭਾਰਤ ਦੀ ਅੱਖ ਮਾੜੀ ਹੈ। ਬਿਲਕੁਲ ਜੰਮੂ ਕਸ਼ਮੀਰ ਨੂੰ ਹੜੱਪਣ ਤੋਂ ਬਾਅਦ ਜਿਹੜਾ ਉਹਨਾਂ ਦਾ ਨੈਕਸਟ ਜੇ ਟਾਰਗੇਟ ਹੋਏਗਾ ਤੇ ਉਹ ਇੰਡਸ ਵਾਟਰ ਟੀਟੀ 1960 ਦੀ, ਜਿਹਦੇ ਥੱਲੇ ਸਤਲੁਜ ਬਿਆਸ ਰਾਵੀ ਈਸਟ ਭਾਰਤੀ ਆਕੂਪਾਈਡ ਪੰਜਾਬ ਦੇ ਔਰ ਚਨਾਬ ਜੇਹਲਮ ਇੰਡਸ ਪਾਕਿਸਤਾਨ ਦੇ, ਉਹਦੇ 'ਚ ਵੀ ਆਰਡਰ ਆਲਰੇਡੀ ਉਹਨਾਂ ਨੇ ਕ੍ਰਿਸ਼ਨ ਗੰਗਾ ਔਰ ਬਗਲਿਆਰ ਡੈਮ ਔਰ ਦੂਜੇ ਕਰ ਰਹੇ ਸੀ। ਪਾਕਿਸਤਾਨ ਇੰਟਰਨੈਸ਼ਨਲੀ ਲੈ ਕੇ ਗਿਆ ਕੇਸ ਨੂੰ, ਲੇਕਿਨ ਜਦੋਂ ਮੋਦੀ ਪੰਜਾਬ 'ਚ ਆ ਕੇ ਕਹਿੰਦਾ ਕਿ ਬਹੁਤ ਜਲਦੀ ਅਸੀਂ ਜਿਹੜਾ ਉਹਨਾਂ ਦਰਿਆਵਾਂ ਦਾ ਪਾਣੀ ਵੀ ਪੰਜਾਬ ਦੇ ਖੇਤਾਂ 'ਚ ਲਿਆਵਾਂਗੇ, ਔਰ ਇਹ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਜੀ ਇਸ ਨੂੰ ਇਹ ਅਨਫੇਅਰ ਸੀ, ਇਹਨੂੰ ਕੈਂਸਲ ਕੀਤਾ ਜਾਏ, ਤੇ ਉਦੋਂ ਇਹ ਲੱਗਦਾ ਸੀ ਕਿ ਵੀ ਇਹ ਹੁਣ ਪਾਕਿਸਤਾਨ ਨੂੰ ਜਿਹੜਾ ਉਹ ਵਾਟਰ ਐਜ਼ ਏ ਵੈਪਨ ਇਸਤੇਮਾਲ ਕਰਕੇ ਉਹਨੂੰ ਪਿਆਸਾ ਮਾਰਨਾ ਚਾਹੁੰਦੇ ਨੇ। ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ 'ਚ ਵੱਡਾ ਹਿੱਸਾ ਪੰਜਾਬ ਹੈ, ਲਹਿੰਦਾ ਪੰਜਾਬ, ਉਹਨਾਂ ਦਾ ਕੈਨਾਲ ਸਿਸਟਮ ਔਰ ਇਹ ਜਿਹੜੇ ਵੱਡੇ ਦੋਨੋਂ ਹੀ ਦਰਿਆ ਚਨਾਬ ਔਰ ਜੇਹਲਮ ਨੇ ਇਹ ਕਸ਼ਮੀਰ 'ਚੋਂ ਇੰਡੀਅਨ ਆਕੂਪਾਈਡ 'ਚੋਂ ਗੁਜ਼ਰਦੇ ਨੇ, ਔਰ ਜੇ ਉਹਨੂੰ ਇਹ ਥਰੋਟਲ ਕਰ ਲੈਂਦੇ ਨੇ ਤੇ ਪਾਕਿਸਤਾਨ ਤਾਂ ਜਿਹੜਾ ਉਹ ਥਰਸਟੀ ਉਹਨਾਂ ਦੇ ਖੇਤ ਵੀ ਔਰ ਲੋਕ ਵੀ। ਹੁਣ ਇਸ ਤੋਂ ਪਹਿਲਾਂ ਇਹ ਉਦੋਂ ਤਾਂ ਬਿਆਨਬਾਜ਼ੀ ਆਈ, ਔਰ ਉਦੋਂ ਹੀ ਕੁਛ ਦੇਰ ਬਾਅਦ ਜਿਵੇਂ ਚੀਨ ਦਾ ਸਟਾਈਲ ਹੈ, ਹੁਣ ਜਿਹੜਾ ਇੱਕ ਦਰਿਆ ਜਿਹਨੂੰ ਭਾਰਤ ਦੇ ਵਿੱਚ ਬ੍ਰਹਮਪੁੱਤਰਾ ਕਿਹਾ ਜਾਂਦਾ, ਲੇਕਿਨ ਚਾਈਨੀ ਉਸ ਨੂੰ ਯਾਰਲੁੰਗ ਜ਼ੈਗਬੋ ਰਿਵਰ ਕਹਿੰਦੇ ਨੇ, ਔਰ ਇਹ ਨਿਕਲਦੀ ਉੱਤੋਂ ਤਿੱਬਤ ਤੋਂ ਆਉਂਦੀ ਹੈ ਔਰ ਫਿਰ ਇਹ ਭਾਰਤ 'ਚ ਐਂਟਰ ਕਰਦੇ ਆ ਨਾਰਥ ਈਸਟ ਅਸਾਮ ਤੋਂ ਲੈ ਕੇ ਔਰ ਈਵਨ ਬੰਗਲਾਦੇਸ਼ ਤੱਕ ਇਹਦੇ ਅੱਡ-ਅੱਡ ਨਾਮ ਬਣਦੇ ਜਾਂਦੇ ਨੇ। ਲੇਕਿਨ ਇਹ ਨਾਰਥ ਈਸਟ ਸਟੇਟਾਂ ਦੀ ਲਾਈਫ ਲਾਈਨ ਹੈ। ਜੇ ਇਹਨੂੰ ਚਾਈਨਾ ਚੋਕ ਕਰਦੇ ਵੀ ਇਹ ਤਾਂ ਇੱਥੇ ਇੰਡਸ ਵਾਟਰ ਦੇ 'ਚ ਦਰਿਆਵਾਂ ਦਾ ਰੁਖ ਬਦਲਣ ਦੀ ਗੱਲ ਕਰਦੇ ਸੀ, ਚਾਈਨਾ ਨੇ ਉਦੋਂ ਐਲਾਨ ਕਰ ਦਿੱਤਾ ਸੀ ਕਿ ਭਾਈ ਅਸੀਂ ਹੁਣ ਦਰਿਆ ਦਾ ਇੱਕ ਅਪਸਟਰੀਮ ਹੁੰਦਾ, ਇੱਕ ਡਾਊਨ ਸਟਰੀਮ ਹੁੰਦਾ। ਮੋਸਟਲੀ ਅਪਸਟਰੀਮ ਤੇ ਮੋਰ ਫਾਸਟ ਹੁੰਦੇ ਨੇ
ਔਰ ਡੈਮ ਜਾਂ ਦੂਜੇ ਕੋਈ ਵੀ ਜਿਹੜੇ ਬੈਰਾਜ ਨੇ ਉਹ ਅਪਸਟ੍ਰੀਮ ਤੇ ਬਣਾਏ ਜਾਂਦੇ ਨੇ ਤਾਂ ਕਿ ਜਿਹੜੇ ਡਾਊਨ ਸਟ੍ਰੀਮ ਦੀਆਂ ਜਿਹੜੀਆਂ ਟੈਰੀਟਰੀਜ਼ ਨੇ ਉਹ ਇਫੈਕਟਡ ਨਾ ਹੋਣ। ਔਰ ਜੇ ਤੁਸੀਂ ਡੈਮ ਵੀ ਬਣਾਉਂਦੇ ਹੋ, ਉਸ ਨੂੰ ਬਿਜਲੀ ਬਣਾ ਰਹੇ ਹੋ, ਪਾਵਰ ਜਨਰੇਟ ਕਰਕੇ ਪਾਣੀ ਥੋੜ੍ਹਾ ਛੱਡ ਰਹੇ ਹੋ, ਉਹਨੂੰ ਡਾਈਵਰਟ ਕਰ ਰਹੇ ਹੋ। ਲੇਕਿਨ ਜੇ ਹੁਣ ਚੀਨ ਨੇ ਇਹ ਅਨਾਊਂਸ ਕੀਤਾ, ਐਲਾਨ ਕੀਤਾ ਕਿ ਵੀ ਉਹ ਇਸ ਬ੍ਰਹਮਪੁੱਤਰਾ ਦੇ ਡਾਊਨ ਸਟ੍ਰੀਮ ਦੇ ਉੱਤੇ ਡੈਮ ਬਣਾਉਣਗੇ, ਅਨਾਊਂਸ ਤਾਂ ਉਹਨਾਂ ਨੇ ਉਦੋਂ ਵੀ ਕੀਤਾ, ਪਰ ਹੁਣ ਪ੍ਰੋਪਰ ਫੰਡ ਰੱਖ ਦਿੱਤੇ ਨੇ। ਐਂਡ ਐਨ ਇਸ ਵਕਤ ਦੇ ਮੌਕੇ ਜਦੋਂ ਭਾਰਤ ਅਮਰੀਕਾ ਦਾ ਹੱਥ ਠੋਕਾ ਬਣ ਕੇ ਕੁਆਡ ਵਰਚੁਅਲ ਕਾਨਫਰੰਸ ਜਾ ਰਿਹਾ ਹੈ, ਸਾਊਥ ਚਾਈਨਾ ਸੀ 'ਚ ਚੀਨ ਨੂੰ ਘੇਰਨ ਦੀ ਲਾਈਨ ਜਿਹੜੀ ਅਮਰੀਕਾ, ਆਸਟ੍ਰੇਲੀਆ, ਜਾਪਾਨ ਦੇ ਨਾਲ ਇਹ ਪਾਰਟਨਰ ਬਣਿਆ। ਪਰ ਵੱਡੀ ਖਬਰ ਜਿਹੜੀ ਈਵਨ ਇਹਨਾਂ ਦਾ ਮੀਡੀਆ ਵੀ ਲਾਉਣ ਤੇ ਮਜਬੂਰ ਹੋਇਆ, ਚਾਈਨਾ ਗਿਵਸ ਗ੍ਰੀਨ ਲਾਈਟ ਫॉर फर्स्ट डाउनस्ट्रीम डैम्स ऑन ब्रह्मपुत्र, नॉर्ड ए न्यू 5 years प्लान फॉर हाइड्रो प्रोजैक्ट्स ਨੀਅਰ ਬਾਰਡਰ ਵਿਦ ਇੰਡੀਆ। ਇਹਨਾਂ ਨੇ ਤਾਂ ਕਦੋਂ ਇੰਡਸ ਸਕ੍ਰੈਪ ਕਰਨੀ ਹੈ ਤੇ ਕਦੋਂ ਜਿਹੜਾ ਉਹਨਾਂ ਨੂੰ ਵਾਟਰ ਐਜ਼ ਏ ਵੈਪਨ ਵਰਤਣਾ, ਪਰ ਚੀਨ ਨੇ ਆਲਰੇਡੀ ਇਹ ਇੰਡੀਕੇਸ਼ਨ ਦੇ ਦਿੱਤੀ ਹੈ। ਔਰ ਇਹ ਜਿਹੜੀ 5 ਸਾਲਾ ਪਲਾਨ 2021 ਤੋਂ 2025 ਤੱਕ ਬਣਾਈ ਹੈ, ਇਹਨੂੰ ਮਾਰਚ 11 ਨੂੰ ਇਹਦੀ ਅਪਰੂਵਲ ਹੋਣੀ ਹੈ। has given the green light for first dams to be built on the lower reaches of Yarlung Zangbo River as the Brahmaputra is known in Tibet before it flows to India। so message ਬੜਾ ਉਹਨਾਂ ਨੇ ਕਲੀਅਰ ਦਿੱਤਾ ਹੈ। ਔਰ ਇਸ ਦੇ ਵਿੱਚ ਲੌਂਗ ਰੇਂਜ ਆਬਜੈਕਟਿਵ ਹੈ ਕਿ 2035 ਤੱਕ ਪਹੁੰਚਦਿਆਂ ਉਹਨਾਂ ਨੇ ਇਹ ਹਾਈਡਰੋ ਪਾਵਰ ਬੇਸਿਸ ਜਿਹੜੇ ਲੋਅਰ ਰੀਚਿਸ ਦੇ ਨੇ ਰਿਵਰ ਦੇ, ਇਹਨਾਂ ਦੇ ਉੱਤੇ ਐਨਰਜੀ ਪ੍ਰੋਜੈਕਟਸ ਨੂੰ ਕੰਪਲੀਟ ਕਰ ਲੈਣਾ। ਔਰ ਇਸ ਦੇ ਉੱਤੇ ਅੱਗੇ ਪੂਰੀ ਡੀਟੇਲ ਹੈ। ਪਹਿਲਾ ਡਾਕੂਮੈਂਟ ਜਿਹੜਾ ਇਹਦੇ ਤੇ ਉਹਨਾਂ ਨੇ ਨੈਕਸਟ 5 year ਪਲਾਨ ਦਾ 142 ਪੇਜਿਸ ਦਾ ਦਿੱਤਾ ਹੈ। ਇਹ ਚਾਈਨਾ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਹੈ, ਜਿਹਨੂੰ ਮੈਂਡਰਿਨ ਕਹਿੰਦੇ ਨੇ, ਕਿਉਂਕਿ ਜਿਵੇਂ ਅਸੀਂ ਪੰਜਾਬੀ ਦੇ ਡਾਇਲੈਕਟ ਦੀ ਗੱਲ ਕਰਦੇ ਹਾਂ, ਪੰਜਾਬੀ ਜ਼ਬਾਨ ਦੇ ਕਿੰਨੇ ਅੱਡ-ਅੱਡ ਥਾਵਾਂ 'ਤੇ ਵੈਸੇ ਤਾਂ ਕਿਹਾ ਜਾਂਦਾ ਵੀ ਹਰ 7 ਕੋਹ 'ਤੇ ਜ਼ਬਾਨ ਬਦਲ ਜਾਂਦੀ ਹੈ। ਹੁਣ ਚਾਈਨਾ 'ਚ ਵੀ ਸਾਨੂੰ ਲੱਗਦਾ ਵੀ ਕਿਉਂਕਿ ਦੇਖਣ ਨੂੰ ਸਾਰੇ ਇੱਕੋ ਜਿਹੇ ਲੱਗਦੇ ਨੇ, ਹਾਲਾਂਕਿ ਇੱਕੋ ਜਿਹੇ ਵੀ ਨਹੀਂ ਨੇ, ਛੋਟੇ ਕੱਦ ਦੇ ਵੀ ਨੇ। ਇੱਕ ਰੀਜਨ ਚਾਈਨਾ ਦਾ ਹੈ ਜਿੱਥੇ 6-6 ਫੁੱਟੇ ਨੇ, ਉਹ ਵੈਸੇ ਕਣਕ ਖਾਂਦੇ ਨੇ ਜ਼ਿਆਦਾ। ਬਾਕੀ ਚਾਈਨਾ ਚੌਲ ਮੱਛੀ ਵਾਲਾ ਹੈ। ਔਰ ਈਵਨ ਮਾਊਜ਼ੇ ਤੋਂਗ ਔਰ ਦੂਜੇ ਬੜੇ ਜਵਾਨ ਸੀ, ਉਹ 6-6 ਫੁੱਟੇ ਨੇ ਉਸ ਰੀਜਨ ਦੇ ਵਿੱਚ। ਲੇਕਿਨ ਇਸੇ ਤਰ੍ਹਾਂ ਉਹਨਾਂ ਦੇ ਡਾਇਲੈਕਟ ਵੀ ਵੱਖਰੇ ਨੇ, ਡਜ਼ਨਸ ਆਫ ਡਾਇਲੈਕਟਸ ਨੇ। ਲੇਕਿਨ ਜਿਹੜਾ ਸੈਂਟਰਲ ਡਾਇਲੈਕਟ ਜਿਹੜਾ ਜਿਸ ਨੂੰ ਕਦੇ ਜਦੋਂ ਇਹਨਾਂ ਦੀ ਜਿਹੜੀ ਹੈ ਮੋਨਾਰਕੀ ਸਿਸਟਮ ਸੀ, ਸੁੰਗ ਡਾਇਨੈਸਟੀਜ਼ ਔਰ ਦੂਸਰੀਆਂ, ਤੇ ਜਿਹੜੇ ਉਹਨਾਂ ਦੇ ਰਾਇਲ ਬੋਲਦੇ ਸੀ, ਰਾਇਲ ਲੋਕ, ਉਹ ਡਾਇਲੈਕਟ ਮੈਂਡਰਿਨ ਹੈ। ਸੋ ਚਾਈਨਾ ਦੇ ਵਿੱਚ ਆਫੀਸ਼ੀਅਲ ਡਾਇਲੈਕਟ ਮੈਂਡਰਿਨ ਹੈ। ਸੋ ਇਹ 142 ਪੇਜ ਦਾ ਡਰਾਫਟ ਡਾਕੂਮੈਂਟ ਮੈਂਡਰਿਨ ਦੇ ਵਿੱਚ ਹੈ, ਅਜੇ ਅੰਗਰੇਜ਼ੀ ਦੀ ਆਣੀ ਹੈ। ਪਰ ਇਹਦਾ ਬੇਸਿਕਲੀ ਇਹ ਹੈ ਕਿ ਬਿਲਡਿੰਗ ਏ ਹਾਈਡਰੋ ਪਾਵਰ ਬੇਸ on lower reaches of Yarlung Zangbo River along with clean energy bases in the upper and lower reaches of Jinsha River। ਇਹ ਜਿਹੜੀ ਹੈ ਯੰਗਸੂਆ ਰਿਵਰ ਦੇ ਨਾਲ ਵੈਸਟਰਨ ਚਾਈਨਾ 'ਚੋਂ ਆਉਂਦੀ ਹੈ। ਔਰ ਇਸ ਦੇ ਨਾਲ ਨਾਲ ਕੋਸਟਲ ਨਿਊਕਲੀਅਰ ਪਾਵਰ ਪਲਾਂਟਸ, ਪਾਵਰ ਟਰਾਂਸਮਿਸ਼ਨ ਚੈਨਲ, ਔਰ ਇਹ ਸਾਰਾ ਅੱਗੇ ਪੂਰੀ ਡੀਟੇਲ ਹੈ, ਪੂਰੀ ਸਟੋਰੀ ਹੈ ਇਸ ਦੇ ਉੱਤੇ ਕਿ ਕੀ ਹੈ। ਔਰ ਇਸ ਯੰਗ ਜ਼ਿੰਗਜ਼ਿਆਂਗ ਪਾਵਰ ਚਾਈਨਾ ਦੇ ਚੇਅਰਮੈਨ ਨੇ ਚਾਈਨਾ ਸੋਸਾਇਟੀ ਹਾਈਡਰੋ ਪਾਵਰ ਇੰਜੀਨੀਅਰਿੰਗ ਨੂੰ ਪਿਛਲੇ ਸਾਲ ਹੀ ਕਿਹਾ ਸੀ ਕਿ ਦੇਅਰ ਇਜ਼ ਨੋ ਪੈਰਲਲ ਇਨ ਹਿਸਟਰੀ ਟੂ ਦਾ ਪਲੈਨਸ ਐਂਡ ਡਾਊਨ ਸਟ੍ਰੀਮ ਰੀਚਿਸ ਆਫ ਦਾ ਰਿਵਰ ਆਫਰਡ ਏ ਹਿਸਟੋਰਿਕ ਓਪਰਚੁਨਿਟੀ ਫॉर ਚਾਈਨੀਜ਼ ਹਾਈਡਰੋ ਪਾਵਰ ਇੰਡਸਟਰੀ। ਇਹ ਵੀ ਪਹਿਲੀ ਵਾਰ ਇਸ ਲੈਵਲ ਦਾ ਵੱਡਾ ਪ੍ਰੋਜੈਕਟ ਹੋਏਗਾ ਜਿੱਥੇ ਲੋਅਰ ਜਿਹੜਾ ਸਟ੍ਰੀਮ ਦੇ ਉੱਤੇ ਦਰਿਆ ਦੇ ਡੈਮ ਬਣਨਗੇ। ਔਰ ਇਸ ਦੇ ਨਾਲ ਨਾਲ ਇੱਕ ਗ੍ਰੇਟ ਬੈਂਡ ਜਿਹਨੂੰ ਕਿਹਾ ਜਾਂਦਾ ਬ੍ਰਹਮਪੁੱਤਰਾ ਦਾ, ਯਾਰਲੁੰਗ ਜ਼ਾਂਗਬੋ ਗ੍ਰੈਂਡ ਕੈਨੀਅਨ ਮੈਡੌਕ ਕਾਊਂਟੀ 'ਚ, ਜਿੱਥੇ ਜਿਹੜਾ ਦਰਿਆ ਹੈ ਉਹ 2000 ਮੀਟਰ ਦੇ ਉੱਤੇ ਡਰੋਪ ਕਰਦਾ ਹੈ। ਔਰ ਇਸ ਨੂੰ ਔਰ ਇਹੀ ਜਿਹੜਾ ਅਲਟੀਮੇਟਲੀ ਅਰੁਣਾਚਲ 'ਚ ਐਂਟਰ ਕਰ ਜਾਂਦਾ। ਸੋ ਮਤਲਬ ਇਹ ਹੈ ਕਿ ਅਜੇ ਇੰਡੀਆ ਨੇ ਇਸ ਦੇ ਉੱਤੇ ਕੰਸਰਨ ਤਾਂ ਸ਼ੋਅ ਕੀਤਾ ਕਿ ਵੀ ਇਹ ਜਿਹੜੇ ਤੁਸੀਂ 4 ਡੈਮ ਉਹਦੇ 'ਤੇ ਬਣਾ ਰਹੇ ਹੋ, ਅਪਰ ਐਂਡ ਮਿਡਲ ਰੀਚਿਸ, ਅਜੇ ਤੱਕ ਉਹਨਾਂ ਨੇ, ਹਾਲਾਂਕਿ ਉਹ ਕਹਿੰਦੇ ਨੇ ਕਿ ਜੀ ਸ਼ਾਇਦ ਇਹਦਾ ਬ੍ਰਹਮਪੁੱਤਰਾ ਦੇ ਫਲੋ 'ਤੇ ਬਹੁਤਾ ਅਸਰ ਨਾ ਪਵੇ, ਉਹ ਸਿਰਫ ਪਾਵਰ ਜਨਰੇਸ਼ਨ ਲਈ ਪਾਣੀ ਨੂੰ ਸਟੋਰ ਕਰ ਰਹੇ ਨੇ। ਲੇਕਿਨ ਇਹ ਡਿਪੈਂਡ ਕਰੇਗਾ ਕਿ ਭਾਈ ਕਿੰਨਾ ਉਹਦਾ ਅਪਸਟ੍ਰੀਮ ਫਲੋ ਹੈ ਜੇ, ਔਰ ਕਿੰਨਾ ਲੋ ਸਟ੍ਰੀਮ ਹੈ। ਔਰ ਲੋਅਰ ਰੀਚਿਸ ਦੇ ਉੱਤੇ, ਗ੍ਰੇਟ ਬੈਂਡ ਦੇ ਉੱਤੇ ਡੈਮ ਬਣਾਉਣ ਦੇ ਨਾਲ ਕਿਵੇਂ ਇਹ ਅਰੁਣਾਚਲ ਪ੍ਰਦੇਸ਼, ਔਰ ਫਿਰ ਇਕੱਲਾ ਅਰੁਣਾਚਲ ਨਹੀਂ, ਇਹ ਅੱਗੇ ਤੱਕ ਜਾ ਕੇ ਜਿਵੇਂ ਅਸੀਂ ਕਿਹਾ
ਕਿ ਬਾਕੀਆਂ ਦੀ ਵੀ ਲਾਈਫ ਲਾਈਨ ਆ ਉਹਨੂੰ ਪ੍ਰਭਾਵਿਤ ਕਰੇਗਾ। ਸੋ ਚੀਨ ਜਿਨ੍ਹਾਂ ਨੂੰ ਪਤਾ ਹੈ ਕਿ ਕਾਊਟ ਆਊ ਕਿਵੇਂ ਕਰਵਾਉਣਾ ਹੈ, ਉਹਨਾਂ ਨੇ ਆਲਰੇਡੀ ਭਾਰਤ ਨੂੰ ਇਹ ਦੱਸ ਦਿੱਤਾ ਹੈ ਕਿ ਵੀ ਇਕੱਲੇ ਅਸੀਂ ਲੈਂਡ ਦੇ ਉੱਤੇ ਹੀ ਨਹੀਂ, ਜੋ ਤੁਹਾਨੂੰ ਉਹ ਪੈਂਗਸੌਂਗ ਸੋ ਹੋਏ, ਪੈਂਗਸੌਂਗ ਲੇਕ ਹੋਏ, ਉਹ ਡੈਪਸੌਂਗ ਹੋਏ, ਉਹ ਦੂਸਰਾ ਖਿੱਤਾ ਹੋਏ, ਇਸ 'ਚ ਹੀ ਅਸੀਂ ਤੁਹਾਨੂੰ ਸਬਕ ਨਹੀਂ ਸਿਖਾਇਆ। ਹੁਣ ਤੁਹਾਨੂੰ ਅਸੀਂ ਵਾਟਰ ਐਜ਼ ਏ ਵੈਪਨ ਇਸਤੇਮਾਲ ਕਰਕੇ ਵੀ ਦੱਸਾਂਗੇ ਕਿ ਗਵਾਂਢੀ ਦੇ ਨਾਲ ਦੁਸ਼ਮਣੀ ਦਾ ਜਿਹੜਾ ਉਹ ਮਤਲਬ ਕੀ ਹੁੰਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।